ਬਿਸਮਿल्लाहिर्रहमानिर्रहीम ਤੇ अस्सलाम वालेकुम। 21 ਜੁਲਾਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 234। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਲੈ ਲਈਏ ਜ਼ਰਾ। ਇਹੀ ਕੰਮ ਅਗਰ ਕਿਤੇ PTI 'ਚੋਂ ਕਿਸੇ ਨੇ ਕੀਤਾ ਹੁੰਦਾ ਤਾਂ ਪੈ ਪੁਆੜੇ ਜਾਣੇ ਸਨ। ਇਹ ਸ਼ੈਲਾ ਰਜ਼ਾ ਸਾਹਿਬਾ ਕਹਿੰਦੇ ਨੇ ਵੀ ਕੈਪਟਨ ਸਫਦਰ ਨੇ ਤਾੜੀ ਵਜਾ ਕੇ ਚੇਅਰਮੈਨ ਬਿਲਾਵਲ ਜ਼ਰਦਾਰੀ ਦੀ ਬੇਹਰਮਤੀ ਕੀਤੀ ਹੈ। ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹੋ ਜਿਹੀ ਤਾੜੀ ਵਜਾਈ। ਤਾੜੀ ਤਾਂ ਨਾਰਮਲ ਤੁਹਾਨੂੰ ਪਤਾ ਮੈਚ ਵੈਚ ਦੇਖਦੇ ਕੁਆਲੀ ਦੇ ਵਿੱਚ ਇੱਧਰ ਉੱਧਰ ਤਾੜੀਆਂ ਵੱਜਦੀਆਂ ਨੇ, ਪਤਾ ਨਹੀਂ ਕਿਹੜੀ ਤਾੜੀ ਵਜਾਈ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਸਫਦਰ ਨੇ अपनी ताली वाली का कोई पोशीदा स्टाइल निकाल के ताली बजा के, ये ਹੁਣ ਪਤਾ ਨਹੀਂ ਉਹਨਾਂ ਦੀ ਤਾਲੀ ਵਾਲੀ ਕਿਹੜੀ ਹੈ। ਉਹਨਾਂ ਦੀ ਘਰ ਵਾਲੀ ਤੇ ਮਰੀਮ ਸਫਦਰ ਸਾਹਿਬਾ ਨੇ, ਤਾਲੀ ਵਾਲੀ ਕੌਣ ਹੈ ਮੈਨੂੰ ਨਹੀਂ ਸਮਝ। ਇਹਨਾਂ ਨੇ कैप्टन सफदर ने अपनी ताली वाली का कोई पोशीदा स्टाइल निकाल के ताली बजा के चेयरमैन का कहा था कि रोटी कपड़ा और मकान कर रहा है। वो बहुत ही गलत हरकत थी। शैला रजा साहबा कहदियाँ ने कि बड़ी बेहूदगी की सी ਤੇ ਸਾਡੇ ਜਿਹੜੇ ਬਿਲਾਵਲ ਜ਼ਰਦਾਰੀ ਸਾਹਿਬ ਨੇ ਉਹਨਾਂ ਵਾਸਤੇ ਤਾੜੀਆਂ ਮਾਰਦੇ ਨੇ ਜਾਂ ਤਾੜੀਆਂ ਮਾਰ ਕੇ ਤੇ ਉਹਨਾਂ ਦੀ ਤਸ਼ਬੀਹ ਕਿਸੇ ਨਾਲ ਦਿੰਦੇ ਨੇ। ਅੱਛਾ, ਮੈਨੂੰ ਸਮਝ ਆ ਗਈ ਹੈ ਉਹ ਜਿਹੜੀ ਉਹ ਤਾੜੀ ਜਿਹੜੀ ਹੈ ਉਹ ਦੂਸਰੇ ਪਾਸੇ ਨੂੰ ਮਾਰੀ ਹੋਣੀ ਹੈ, ਠੀਕ ਹੈ। ਅਤੇ ਉਹ ਕਹਿੰਦੇ ਨੇ ਬੜੀ ਤੋਹੀਨ ਕੀਤੀ ਹੈ। ਅੱਛਾ, ਇੱਥੇ ਵੇਖੋ ਇੱਕ ਦੂਜੇ ਨਾਲ ਫਿਰ ਵੀ ਮਿੱਠੀਆਂ ਮਿੱਠੀਆਂ ਗੱਲਾਂ ਹੋ ਰਹੀਆਂ ਨੇ। ਇਹੀ ਗੱਲ ਕਿਤੇ PTI ਵਾਲੇ ਨੇ ਕਿਤੇ ਤਾੜੀ ਛੱਡੋ, ਕਿਤੇ ਕੋਈ ਮੇਰਾ ਮਤਲਬ ਖੰਗੂਰਾ ਹੀ ਮਾਰਿਆ ਹੁੰਦਾ ਤਾਂ ਇਹਨਾਂ ਨੇ ਗੱਲ ਕਿੱਥੋਂ ਦੀ ਕਿੱਥੇ ਲੈ ਜਾਣੀ ਸੀ। ਅੱਗੇ ਚੱਲਣੇ ਜੀ। ਉਧਰ ਈਰਾਨ ਵਾਲੇ ਬਹੁਤ ਹੀ ਤੱਤੇ ਹੋਏ ਫਿਰਦੇ ਨੇ, ਮੈਨੂੰ ਸਮਝ ਨਹੀਂ। ਉਹਨਾਂ ਦੇ ਉਹ ਜਿਹੜੇ ਕੋਈ ਪ੍ਰੋਫੈਸਰ ਮਰਾਂਡੀ ਸਾਹਿਬ ਨੇ ਉਹ ਕਹਿੰਦੇ ਨੇ ਕਿ ਕੁਵੈਤ, ਬਹਿਰੇਨ, ਕਤਰ, ਸਾਊਦੀ ਅਰਬ ਅਤੇ UAE ਵਾਲੇ ਪਾਸੇ ਹੋ ਜਾਓ, ਪੋਸੀਬਲੀ ਈਮਾਨ ਵਾਲੇ ਵੀ ਪਾਸੇ 'ਤੇ ਹੋ ਜਾਓ ਆਉਂਦੇ ਨੇ ਇਸ ਵਾਰੀ। ਅਗਰ ਟਰੰਪ ਨੇ ਸਾਨੂੰ ਮਜ਼ੀਦ ਪੁਸ਼ ਕੀਤਾ, ਸਾਡੇ 'ਤੇ ਮਜ਼ੀਦ ਹਮਲੇ ਕੀਤੇ ਅਤੇ ਅਸੀਂ ਇਸ ਸਾਰੇ ਖਿੱਤੇ ਦਾ ਹੀ ਇਨਫਰਾਸਟਰਕਚਰ ਉਡਾ ਦੇਣਾ, ਨਾ ਖੇਡਾਂਗੇ ਨਾ ਖੇਡਣ ਦਿਆਂਗੇ। ਅੱਛਾ, ਖੈਰ ਪ੍ਰੋਫੈਸਰ ਸਾਹਿਬ ਵੀ ਬੜੇ ਤੱਤੇ ਬਿਆਨ ਦਿੰਦੇ ਨੇ, ਤੁਹਾਨੂੰ ਪਤਾ ਚੁੱਕ ਕੇ ਰੱਖਦੇ ਨੇ ਕੰਮ, ਇਹ ਵੀ ਥੱਲੇ ਨਹੀਂ ਆਉਣ ਦਿੰਦੇ ਵੀ ਯਾਰ ਜੰਗ ਮੁੱਕਦੀ ਹੈ ਅਤੇ ਮੁੱਕਣ ਦਿਓ, ਲੋਕ ਸਾਰੇ ਅਜ਼ਾਬ 'ਚ ਪਏ ਨੇ ਪੂਰੇ ਰੀਜਨ ਦੇ। ਬਹਰਹਾਲ ਇਸ ਵੇਲੇ ਤਾਂ ਕੰਮ ਚੁੱਕ ਕੇ ਰੱਖਿਆ ਹੈ ਜੀ। ਦੂਸਰੇ ਪਾਸੇ ਜਿਹੜੇ ਹੂਥੀਜ਼ ਨੇ ਯਮਨ ਵਾਲੇ, ਯਾਦ ਹੈ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕੀਤਾ ਕਿ ਯਮਨ ਦੇ ਵਿੱਚ ਇਸ ਵੇਲੇ 2 ਫੋਰਸਾਂ ਨੇ। ਨਕਸ਼ੇ 'ਤੇ ਅਗਰ ਵੇਖੋ ਤਾਂ ਇੱਕ ਪਾਸੇ ਇਹ ਆਬਨਾਏ ਹਰਮਜ਼ ਹੈ ਜਿਹੜਾ ਪਾਣੀ ਦਾ ਰਸਤਾ ਹੈ, ਦੂਸਰੇ ਪਾਸੇ ਜਿਹੜਾ ਬਹਿਰਾਏ ਆਮਰ, ਰੈੱਡ ਸੀ ਜਿਹਨੂੰ ਕਹਿੰਦੇ ਨੇ, ਮਦੀਨਾ ਸ਼ਰੀਫ ਦੇ ਨਾਲ ਉਤਲੇ ਪਾਸੇ ਜਿਹੜਾ ਸਮੁੰਦਰ ਹੈ, ਉਹ ਬਾਹਰ ਵੱਡੇ ਖੁੱਲ੍ਹੇ ਸਮੁੰਦਰ ਜਦੋਂ ਨਿਕਲਦਾ ਹੈ ਅਤੇ ਉਹ ਬਾਬਲ ਮੰਦਬ ਜਾਂ ਮੰਦੀਬ, ਮੇਰੇ ਖਿਆਲ ਬਾਬਲ ਮੰਦਬ ਹੈ ਉਹਦਾ ਨਾਂ, ਉੱਥੋਂ ਉਹ ਨਿਕਲਦਾ ਹੈ। ਉਹ ਜਿਹੜਾ ਬਾਬਲ ਮੰਦਬ ਹੈ ਉਹਦੇ ਇੱਕ ਪਾਸੇ 'ਤੇ ਯਮਨ ਹੈ। ਅਗਰ ਜਿਸ ਤਰ੍ਹਾਂ ਈਰਾਨ ਨੇ ਆਬਨਾਏ ਹਰਮਜ਼ ਨੂੰ ਰੋਕਿਆ, ਯਮਨ ਚਾਹਵੇ ਤਾਂ ਉੱਥੇ ਉਹਨੂੰ ਰੋਕ ਸਕਦਾ ਹੈ। ਅੱਛਾ, ਹੁਣ ਜਿਹੜਾ ਯਮਨ ਹੈ ਨਾ ਉਹਦੇ ਵਿੱਚ 2 ਤਾਕਤਾਂ ਨੇ ਇਸ ਵੇਲੇ। ਯਮਨ ਦਾ ਜਿਹੜਾ ਮੇਨ ਸਾਰਾ ਸਿਸਟਮ ਹੈ, ਸਨਾ ਉਹਨਾਂ ਦਾ ਦਾਰੁਲ ਹਕੂਮਤ ਹੈ, ਉਹਦੇ ਉੱਤੇ ਕਬਜ਼ਾ ਹੈ ਹੂਥੀਜ਼ ਦਾ। ਹੂਥੀਜ਼ ਦੀ ਜਿਹੜੀ ਸਰਪ੍ਰਸਤੀ ਹੈ ਜਾਂ ਉਹਨਾਂ ਦੀ ਸੱਜਣਪੁਣਾ ਹੈ ਉਹ ਈਰਾਨ ਦੇ ਨਾਲ ਹੈ। ਦੂਜੀ ਜਿਹੜੀ ਫੋਰਸ ਹੈ ਉਹ ਅਦਨ, ਉਹਨਾਂ ਦਾ ਇੱਕ ਛੋਟਾ ਜਿਹਾ ਉਹਨਾਂ ਨੇ ਦਾਰੁਲ ਹਕੂਮਤ ਬਣਾਇਆ, ਮਤਲਬ ਉਹ ਪਸਪਾ ਨੇ ਇਸ ਵੇਲੇ, ਉਹ ਮਾੜੇ ਨੇ ਯਮਨ 'ਚ। ਉਹਨਾਂ ਦੇ ਪਿੱਛੇ ਸਾਊਦੀ ਅਰਬ ਹੈ। ਹੁਣ ਹੂਥੀਜ਼ ਜਿਹੜੇ ਨੇ ਉਹ ਕੋਈ ਰੋਕਣਾ ਅੱਗੇ ਜਾ ਕੇ, ਉਹ ਡਾਂਗ ਲੈ ਕੇ ਜਾ ਕੇ ਤੇ ਜਹਾਜ਼ ਨਹੀਂ ਰੋਕਣਾ ਹੁੰਦਾ ਨਾ। ਤੁਸੀਂ ਈਰਾਨ ਦਾ ਦੇਖਦੇ ਹੀ ਡਰੋਨ ਮਾਰ ਦਿੱਤਾ, ਕੋਈ ਬੰਬ ਮਾਰ ਦਿੱਤਾ, ਕੋਈ ਮਿਜ਼ਾਈਲ ਮਾਰ ਦਿੱਤਾ, ਅਤੇ ਜਹਾਜ਼ 'ਤੇ ਤੁਹਾਨੂੰ ਪਤਾ ਹੈ ਕਿ ਬਹਿਰੀ ਜਹਾਜ਼ ਤੁਸੀਂ ਕੋਈ ਜਾ ਕੇ ਵੱਜਣੀ ਹੈ ਸ਼ੈ, ਕੰਟੇਨਰ ਲੱਦੇ ਨੇ ਜਾਂ ਤੇਲ ਉਹਦੇ ਵਿੱਚ ਇੰਨਾ ਬੇਸ਼ਬਾ, ਤਾਂ ਉਹਦੇ 'ਤੇ ਤਬਾਹੀ ਹੋ ਜਾਣੀ ਹੈ। ਇਸ ਲਈ ਉਹਨੂੰ ਤਾਂ ਅਮਨ ਦੇ ਵਿੱਚੋਂ ਦੀ ਲੰਘ ਸਕਦਾ ਹੈ, ਉਹ ਤਾਂ ਇਸ ਤਰ੍ਹਾਂ ਦੀ ਸੂਰਤ ਹਾਲ ਦੇ ਵਿੱਚੋਂ ਜਹਾਜ਼ ਨਹੀਂ ਲੰਘ ਸਕਦੇ ਤੇਲ ਵਾਲੇ। ਹੁਣ ਉਹ ਕਹਿੰਦੇ ਨੇ ਵੀ ਅਸੀਂ ਉਹ ਰਸਤਾ ਵੀ ਬੰਦ ਕਰ ਦੇਣ ਲੱਗੇ ਕਿਉਂਕਿ ਸਾਡੇ 'ਤੇ ਸਾਊਦੀ ਅਰਬ ਹਮਲੇ ਕਰਦਾ ਹੈ। ਉਹਨਾਂ ਨੇ ਸਾਊਦੀ ਅਰਬ ਨਾਲ ਆਪਣੇ ਕੱਟੇ ਖੋਲ੍ਹ ਲਏ ਨੇ। ਜ਼ਾਹਿਰ ਹੈ ਈਰਾਨ ਦੀ ਇਹ ਸਾਰੀ ਸੂਰਤ ਹਾਲ ਦੀ ਵਜ੍ਹਾ ਤੋਂ ਹੀ ਖੁੱਲ੍ਹੇ ਨੇ, ਲੇਕਿਨ ਉਹਨਾਂ ਨੇ ਆਪਣੇ ਕੱਟੇ ਖੋਲ੍ਹ ਲਏ ਨੇ। ਉਹ ਵੀ ਇੱਕ ਚੀਜ਼ ਚੱਲ ਰਹੀ ਹੈ। ਉਸ ਤੋਂ ਬਾਅਦ ਸਾਫੀ ਸਾਡੇ ਰੋਂਦੇ ਪਿੱਟਣ ਡਏ ਨੇ ਪਾਕਿਸਤਾਨੀ। ਉਹ ਕਹਿੰਦੇ ਨੇ ਕਿ ਕਮ ਸੇ ਕਮ ਭਾਰਤ ਦੇ ਵਿੱਚ ਪੁਲਿਸ ਦੇ ਵਿੱਚ ਇੰਨੀ ਗੈਰਤ ਤੇ ਹੈ ਕਿ ਉਹ ਆਵਾਮ 'ਤੇ ਜ਼ੁਲਮ ਭਾਵੇਂ ਕਰ ਰਹੇ ਨੇ, ਲੇਕਿਨ ਜ਼ੁਲਮ ਹੁੰਦਿਆਂ ਹੋਇਆਂ ਮੀਡੀਆ ਵਾਲੇ ਜਿਹੜੀ ਕਵਰੇਜ ਕਰ ਰਹੇ ਨੇ ਜ਼ੁਲਮ ਵਿਖਾਉਣ ਵਾਸਤੇ, ਉਹਨਾਂ ਦੇ ਕੈਮਰੇ ਨਹੀਂ ਤੋੜ ਰਹੇ, ਉਹਨਾਂ ਨੂੰ ਮਾਰ ਕੁੱਟ ਨਹੀਂ ਰਹੇ, ਉਹਨਾਂ ਨੂੰ ਲਾਠੀਆਂ ਨਹੀਂ ਮਾਰ ਰਹੇ, ਉਹਨਾਂ ਦੇ ਗਰੇਬਾਨ ਨਹੀਂ ਫੜ ਰਹੇ, ਉਹਨਾਂ ਦੇ ਸਿਰ ਨਹੀਂ ਪਾੜ ਰਹੇ, ਉਹਨਾਂ ਨੂੰ ਚੁੱਕ ਕੇ ਪੁਲਿਸ ਵੈਨ ਦੇ ਵਿੱਚ ਨਹੀਂ ਸੁੱਟਦੇ। ਮਤਲਬ ਮੀਡੀਆ ਵਾਲੇ ਆਪਣਾ ਆਜ਼ਾਦਾਨਾ ਕੰਮ ਉੱਥੇ ਕਰ ਰਹੇ ਨੇ ਅਤੇ ਪੁਲਿਸ ਵਾਲੇ ਜੋ ਵੀ ਭੁਗਤ ਰਹੇ ਨੇ ਪ੍ਰੋਟੈਸਟਰਸ ਦੇ ਨਾਲ, ਲੇਕਿਨ ਮੀਡੀਆ ਦੀ ਭੰਨ ਤਰੋੜ ਨਹੀਂ ਕਰ ਰਹੇ।
ਜਿੱਡੀ ਤੇਜ਼ੀ ਨਾਲ ਹਾਫਿਜ਼ ਸਾਹਿਬ ਦੀ ਟੈਕਨੋਲੋਜੀ ਲੈ ਰਹੇ ਨਾ ਮੋਦੀ ਸਾਹਿਬ ਉੱਥੇ ਡਾਂਗ ਫੇਰਨ ਵਾਲੀ, ਇਹ ਬਸ ਥੋੜ੍ਹਾ ਚਿਰੀਏ ਮੈਨੂੰ ਲੱਗਦਾ ਇੰਡੀਅਨ ਮੀਡੀਆ ਨੂੰ ਵੀ ਡਾਂਗ ਫੇਰਨਾ ਸ਼ੁਰੂ ਹੋ ਜਾਣੀ ਹੈ। ਅੱਗੋਂ ਜੀ ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ, ਉਹਨਾਂ ਨਾਲ ਕੈਨੇਡਾ ਦੀ ਵਜ਼ੀਰੇ ਖਾਰਜਾ ਅਨੀਤਾ ਆਨੰਦ ਸਾਹਿਬਾ ਉਹਨਾਂ ਦੀ ਮੁਲਾਕਾਤ ਹੋਈ ਹੈ। ਹੁਣ ਦੱਸੋ ਸਾਡੇ ਆਰਮੀ ਚੀਫ ਦਾ ਵਜ਼ੀਰੇ ਖਾਰਜਾ ਨਾਲ ਮੁਲਾਕਾਤ ਦਾ ਕੀ ਤੁੱਕ ਹੈ? ਲੇਕਿਨ ਕਿਉਂਕਿ ਉਹ ਹੈ ਹੀ ਸ਼ਹਿਨਸ਼ਾਹ ਨੇ, ਜਿਹੜਾ ਆਉਂਦਾ ਉਹਦੇ ਨਾਲ ਉਹ ਮਿਲੀ ਆਉਂਦੇ ਨੇ। ਉਹ ਇਸ ਵੇਲੇ ਕਰਤੇ ਸ਼ਹਿਨਸ਼ਾਹੀ ਹੀ ਰਹੇ ਨੇ, ਬਸ ਅੱਗੇ ਅਰਦਲੀ ਰੱਖਿਆ ਸਾਹਮਣੇ ਉਹਨਾਂ ਨੇ ਵੀ ਚਲੋ ਇਹ ਬੰਦਾ ਜਿਹੜਾ ਨਾ ਉਹ ਰੱਖ ਲਓ, ਅਤੇ ਬਾਕੀ ਤਾਂ ਸਾਰਾ ਕੰਮ ਉਹਨਾਂ ਨੇ ਜਿਹੜਾ ਆਪਣਾ ਹੀ ਕੀਤਾ ਹੋਇਆ ਹੈ। ਅੱਛਾ ਜੀ, ਮੌਲਾਨਾ ਫਜ਼ਲ ਰਹਿਮਾਨ ਸਟੈਬਲਿਸ਼ਮੈਂਟ 'ਤੇ ਦਬਾਅ ਵਧਾ ਕੇ ਪੀਪਲਸ ਪਾਰਟੀ ਅਤੇ ਨੂਨ ਲੀਗ ਦੀ ਮਦਦ ਕਰ ਰਹੇ ਨੇ ਤਾਂ ਕਿ ਇਹਨਾਂ ਦੀ ਹਕੂਮਤ 'ਤੇ ਸਟੈਬਲਿਸ਼ਮੈਂਟ ਦੇ ਦਬਾਅ ਨੂੰ ਘੱਟ ਕੀਤਾ ਜਾ ਸਕੇ। ਅਦਨਾਨ ਆਦਲ ਸਾਹਿਬ, ਅਦਨਾਨ ਆਦਲ ਉਹਨਾਂ ਚੰਦ, ਮੇਰੀ ਇਹਨਾਂ ਨਾਲ ਕੋਈ ਮੁਲਾਕਾਤ ਤਾਂ ਨਹੀਂ ਹੈ ਅਦਨਾਨ ਆਦਲ ਸਾਹਿਬ ਨਾਲ, ਮਤਲਬ ਮੈਂ ਜ਼ਾਤੀ ਹੈਸੀਅਤ 'ਚ ਨਹੀਂ ਜਾਣਦਾ, ਲੇਕਿਨ ਇਹਨਾਂ ਦਾ ਕੰਮ ਮੈਂ ਦੇਖਿਆ, ਚੰਗੇ ਜਰਨਲਿਸਟ ਨੇ। ਪਾਕਿਸਤਾਨ ਦੇ ਵਿੱਚ ਜਿਹੜੇ ਬੰਦੇ ਮਿਹਨਤ ਨਾਲ ਕੰਮ ਕਰਦੇ ਨੇ ਉਹਨਾਂ 'ਚੋਂ ਇੱਕ ਅਦਨਾਨ ਆਦਲ ਨੇ, ਚੰਗੇ ਜਰਨਲਿਸਟ ਨੇ। ਲੇਕਿਨ ਵਿਦ ਡਿਊ ਰਿਸਪੈਕਟ ਇੱਥੇ ਮੈਂ ਇਹਨਾਂ ਦੇ ਤਜਜ਼ੀਏ ਨਾਲ ਡਿਸਐਗਰੀ ਕਰਾਂਗਾ। ਇਹਨਾਂ ਵਿਚਾਰਿਆਂ ਦੀ ਕੀ ਔਕਾਤ ਹੈ ਕਿ ਮੌਲਾਨਾ ਸਾਹਿਬ ਇਹਨਾਂ ਵਾਸਤੇ ਫੌਜ ਦੇ ਖਿਲਾਫ ਜਾ ਕੇ ਕੰਮ ਕਰਨ? ਇਹਨਾਂ ਨੇ ਆਪ ਹੀ ਮੌਲਾਨਾ ਨੂੰ ਕਹਿਣਾ ਵੀ ਇਹ ਨਾ ਕੰਮ ਕਰੀ, ਸਾਨੀ ਤੇਰੀ ਮਦਦ ਚਾਹੀਦੀ ਭਾਈ, ਅਸੀਂ ਉਹਨਾਂ ਦੇ ਪ੍ਰੈਸ਼ਰ 'ਚ ਹੀ ਚੰਗੇ ਹਾਂ। ਇਹ ਡੈਫੀਨੇਟਲੀ ਅਸਲ ਦੇ ਵਿੱਚ ਸ਼ਾਇਦ ਫੌਜੀ ਜਰਨਲਸ ਇਸਤੇਮਾਲ ਕਰ ਰਹੇ ਨੇ ਮੌਲਾਨਾ ਨੂੰ ਨੂਨ ਔਰ ਪੀਪਲਸ ਪਾਰਟੀ ਦੇ ਖਿਲਾਫ। ਅਦਨਾਨ ਆਦਲ ਸਾਹਿਬ, ਗੱਲ ਅਸਲ ਉਲਟ ਲੱਗ ਰਹੀ ਹੈ। ਉਹਨਾਂ ਦੇ ਕੋਲੋਂ ਜੋ ਹਾਸਲ ਕਰਨਾ 28ਵੀਂ ਤਰਮੀਮ 'ਚ, ਉਹ ਹਾਸਲ ਕਰਨ ਵਾਸਤੇ ਮਿਲਟਰੀ ਜਰਨਲਸ ਜਿਹੜੇ ਨੇ ਉਹ ਮੌਲਾਨਾ ਨੂੰ ਪਾਪੂਲਰ ਬਣਾ ਰਹੇ ਨੇ। ਔਰ ਦੂਸਰਾ ਉਹਨਾਂ ਦਾ ਤੀਰ ਇਹ ਹੈ ਕਿ PTI ਦੀ ਵੀ ਜਿਹੜੀ ਮਕਬੂਲੀਅਤ ਅਗਰ ਉਹ ਘੱਟ ਹੋਈ ਹੈ ਉਹਨਾਂ ਦੇ ਖਿਆਲ ਨਾਲ KP 'ਚ, ਇਹ ਜੋ ਕੁਝ ਅਸੀਂ ਕਰ ਰਹੇ ਹਾਂ ਉਹਦੀ ਵਜ੍ਹਾ ਤੋਂ ਹੁਣ ਮੌਜੂਦਾ, ਅਤੇ ਉਹਦਾ ਫਾਇਦਾ ਵੀ ਮੌਲਾਨਾ ਫਜ਼ਲ ਰਹਿਮਾਨ ਨੂੰ ਦਿੱਤਾ ਜਾਵੇ। ਇਹ ਮੇਰੇ ਖਿਆਲ ਦੇ ਵਿੱਚ ਗੱਲ ਹੈ। ਅੱਗੇ ਚਲੋ ਜੀ, ਮੌਲਾਨਾ ਫਜ਼ਲ ਰਹਿਮਾਨ ਜਿਸ ਉਮਰ ਦੇ ਹਿੱਸੇ 'ਚ ਨੇ, ਇਸ ਉਮਰ ਦੇ ਵਿੱਚ ਇਨਸਾਨ ਦੀਆਂ ਉਮੀਦਾਂ ਘੱਟ ਜਾਂਦੀਆਂ ਨੇ। ਉਮੀਦਾਂ ਪਤਾ ਨਹੀਂ ਇਹਨਾਂ ਨੇ ਕਾਹਦਾ ਨਾਂ ਰੱਖਿਆ ਹੈ, ਸਮਝ ਗਏ ਉਹਨਾਂ ਨੂੰ ਤੁਸੀਂ? ਆਉਂਦੇ ਨੇ ਇਸ ਉਮਰੇ ਉਮੀਦਾਂ ਘੱਟ ਜਾਂਦੀਆਂ ਨੇ। ਇਹ ਹੁਣ ਅੱਜ ਤੋਂ ਤੁਸੀਂ ਸਮਝ ਲਓ ਵੀ ਜੇਦਾ ਜੀ ਜਿਹੜੇ ਨਾ ਘਰ ਜਾ ਕੇ ਇਹ ਕਿਹੜੀਆਂ ਉਮੀਦਾਂ ਪੂਰੀਆਂ ਕਰਦੇ ਨੇ, ਤੁਸੀਂ ਸਮਝ ਹੀ ਗਏ ਉਹ ਗੱਲ ਨੂੰ। ਉਹ ਕਹਿੰਦੇ ਨੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਹੈ ਅਤੇ ਜਿਹੜਾ ਬੰਦਾ ਬਲੱਡ ਪ੍ਰੈਸ਼ਰ 'ਤੇ मेरा ख्याल मौलाना साहब की बारे गल कर रहे हैं कि वो ब्लड प्रेशर शुगर के मरीज़ हैं और इसका असर दिमाग पर होता है। एक वक्त ऐसा आता है कि इंसान गलत चीज़ों को हकीकत समझ लेता है। मैं पुराना डायबिटिक हूँ तो मुझे इस बात का अंदाज़ा है। वो कहते हैं मैं बड़ा पुराना शुगर का मरीज़ हाँ। देखो जेदा जी नूं गौर ना वेखो ना तो तुहानूं ये लगता है भी कोकाफ के जंगलों के विच ये कोई तंत्री बाबा सन जिन्हों ने पता 3000 साल एक पैर ते खलो के कोई तपस्या की है, फिर जाके इन्होंने कुछ हासिल होया। जनाब मैनूं तो लगता है भी शुगर की जी बीमारी वो जनाब ने आज़ाद की सी कोई 1400 साल या 1800 या 15000 साल पहले या 20000 साल पहले, जदों भी ये बीमारी बनी वो जनाब ने आज़ाद की होनी, मैनूं लगता है। खैर मुख्तसर गल यही है कि जावेद चौधरी साहब ने कहा भी वो पागल हो गए हैं, फजल रहमान साहब पागल हो गए हैं, वो हकीकत नहीं। हुण इन्हां दा बड़ा रौला बनया जनाब सारे बंदियां दा। ये हुण क्योंकि रलियां चुगरियां ने, वो ਜਦੋਂ तक एक लड़ाई का आलम नहीं बनेगा, फजल रहमान साहब सख्त गल्लां नहीं करनगे मिलटरी के खिलाफ, मिलटरी वाले सख्त गल्लां फजल रहमान साहब के खिलाफ नहीं करनगे, ज़ाहिर उन्होंने तो जावेद चौधरी साहब वगैरह को करवाउणियां ने, तो लड़ाई असल नहीं लगेगी। ਜਦੋਂ तक लड़ाई असल नहीं लगेगी तो तुसीं फजल रहमान साहब ਨੂੰ ਕਿਦੋਂ सपोर्ट करोगे? ਤੁਹਾਡੇ ਹਿਸਾਬ ਨਾਲ ਤਾਂ ਇਹਨਾਂ ਦਾ ਹੀ ਬੰਧਨ ਹੈ, ਤੁਸੀਂ ਤਾਂ ਉਦੋਂ ਹੀ ਸਪੋਰਟ ਕਰੇਗੀ ਨਾ ਆਮ ਆਵਾਮ, ਜਦੋਂ ਉਹਨਾਂ ਨੂੰ ਲੱਗੇਗਾ ਵੀ ਬਈ ਅੜ ਗਿਆ ਬੰਦਾ, ਖਲੋ ਗਿਆ ਸਾਹਮਣੇ, ਫਿਰ ਤੁਸੀਂ ਉਹਨਾਂ ਨੂੰ ਸਪੋਰਟ ਕਰ ਦਿਓਗੇ। ਇਹੀ ਉਹ ਚਾਹੁੰਦੇ ਨੇ ਕਿ ਤੁਹਾਨੂੰ ਫਿਰ ਇੱਕ ਵਾਰੀ ਪੈਣ ਭੁਲੇਖੇ, ਅਤੇ ਜਦੋਂ ਤੁਹਾਨੂੰ ਭੁਲੇਖੇ ਪੈ ਗਏ ਤਾਂ ਉਹਨਾਂ ਦਾ ਕੰਮ ਹੋ ਗਿਆ। ਉਹ ਹੁਣ ਤੁਹਾਨੂੰ ਭੁਲੇਖੇ ਪਾ ਰਹੇ ਨੇ। ਅਦਰਵਾਈਜ਼ ਅਗਰ ਇਹ ਗੱਲ ਕਿਸੇ ਹੋਰ ਨੇ ਕੀਤੀ, ਮਤਲਬ ਗੰਦੀਆਂ ਗਾਲਾਂ ਦੇਣ ਵਾਲੀਆਂ ਰਹਿ ਗਈਆਂ ਨੇ, ਬਾਕੀ ਫਜ਼ਲ ਰਹਿਮਾਨ ਸਾਹਿਬ ਨੇ ਕੋਈ ਕਸਰਤ ਨਹੀਂ ਛੱਡੀ। ਜੋ ਕੁਝ ਉਹਨਾਂ ਕਹਿ ਦਿੱਤਾ ਹੈ ਕਿ ਤੁਸੀਂ ਸ਼ਹੀਦਾਂ ਨੂੰ ਇੱਕ ਕਿਸਮ ਦਾ ਵੇਚ ਛੱਡਿਆ, ਤੁਸੀਂ ਉਹਨਾਂ ਦੀਆਂ ਲਾਸ਼ਾਂ ਨਹੀਂ ਲਈਆਂ, ਤੁਸੀਂ ਛੱਡ ਕੇ ਆ ਗਏ, ਉਹਨਾਂ ਨੂੰ ਹਿੰਦੂਆਂ ਨੂੰ ਦੇ ਕੇ ਆ ਗਏ, ਇਹ ਲਫ਼ਜ਼ ਕਹੇ ਨੇ। ਬਸ ਇਸ ਤੋਂ ਬਾਅਦ ਤਾਂ ਫਿਰ ਗੰਦੀਆਂ ਗਾਲਾਂ ਹੀ ਰਹਿ ਜਾਂਦੀਆਂ ਨੇ, ਛੱਡੀ ਤੇ ਕਸਰ ਕੋਈ ਨਹੀਂ ਹੋਣਾ। ਲੇਕਿਨ ਅੱਜ ਦੇ ਦਿਨ ਤੱਕ ਉਹਨਾਂ ਦੇ ਖਿਲਾਫ FIR ਨਹੀਂ ਹੋਈ, ਉਹਨਾਂ ਦੇ ਕਿਸੇ ਬੰਦੇ ਨੂੰ ਹੱਥ ਨਹੀਂ ਲਾਇਆ, ਇਹਨਾਂ ਨੇ ਚੁੱਕਿਆ ਨਹੀਂ। ਉਹਨਾਂ ਨੂੰ ਤਾਂ ਦੂਰ ਦੀ ਗੱਲ ਹੈ, ਉਹਨਾਂ ਦੇ ਘਰ ਦਾ ਗੇਟ ਨਹੀਂ ਤੋੜਿਆ। ਜਿੱਦਣ ਸਾਰਾ ਕੁਝ ਹੋਏਗਾ ਨਾ, ਜੋ ਕੁਝ PTI ਨਾਲ ਹੋ ਚੁੱਕਿਆ ਹੈ, ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਇਹ ਵਾਕਈ ਮਰਦੇ ਮਜਾਜ ਨੇ। ਵਰਨਾ ਇਹ ਹਲਵਾ ਖਾਣ ਵਾਲੇ ਨੇ, ਅਤੇ ਉਹ ਅਦੀਲ ਰਾਜਾ ਦੇ ਮੁਤਾਬਕ ਹਲਵੇ ਦੇ ਵਿੱਚ ਬੰਬ ਕਿਸੇ ਨੇ ਰੱਖਣਾ ਨਹੀਂ,
ਤੇ ਸਰਹੱਦ ਤੇ ਤੁਸੀਂ ਜਾਣਾ ਨਹੀਂ ਮੌਲਾਨਾ ਸਾਹਿਬ, ਤੇ ਸ਼ਹਾਦਤ ਤੁਹਾਡੇ ਮੁਕੱਦਰ 'ਚ ਫਿਰ ਮੁਸ਼ਕਿਲ ਲੱਗਦੀ ਹੈ। ਇਸ ਲਈ ਮੈਂ ਇਹੀ ਕਹਾਂਗਾ ਕਿ ਮੌਲਾਨਾ ਸਾਹਿਬ ਜਿਹੜੇ ਨੇ ਉਹ ਹੁਣ ਜੇਦਾ ਜੀ ਕੋਲੋਂ ਉਹਨਾਂ ਨੂੰ ਪਾਗਲ ਕਹਾਉਣ ਜਾਂ ਕਿਸੇ ਹੋਰ ਨੂੰ, ਲੇਕਿਨ ਮੌਲਾਨਾ ਸਾਹਿਬ ਇਹਨਾਂ ਦੇ ਨਾਲ ਹੀ ਰਲ ਕੇ ਜਿਹੜੇ ਚੱਲ ਰਹੇ ਨੇ। ਅੱਛਾ ਜੀ, ਅਗਲੀ ਖਬਰ, ਆਜ਼ਾਦ ਕਸ਼ਮੀਰ ਇੰਤਖਾਬਾਤ 'ਚ ਮੁਸਲਿਮ ਲੀਗ ਨੂਨ ਮੁਜ਼ੱਫਰਾਬਾਦ 'ਚ ਕੱਲ੍ਹ ਜਲਸਾ ਕਰੇਗੀ। ਮਰੀਮ ਨਵਾਜ਼ ਤੇ ਨਵਾਜ਼ ਸ਼ਰੀਫ ਸਾਹਿਬ ਉਹਦੇ 'ਚ ਸ਼ਿਰਕਤ ਕਰਨਗੇ। ਤੇ ਜਲਸਾ ਕਿਉਂਕਿ ਉੱਥੇ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਜਦੋਂ ਨੂਨ ਲੀਗ ਜਾਂਦੀ ਹੈ, ਪੀਪਲਸ ਪਾਰਟੀ ਜਾਂਦੀ, ਲੋਕ ਅੱਗੋਂ ਕੁੱਟਦੇ ਨੇ, ਮਾਰਦੇ ਨੇ ਇਹਨਾਂ ਨੂੰ, ਤੁਹਾਨੂੰ ਪਤਾ ਹੀ ਹੈ। ਕਈਆਂ ਨਾਲੇ ਹੋ ਚੁੱਕਿਆ, ਯਾਸੀਨ ਆਜ਼ਾਦ ਸਾਹਿਬ ਨਾਲ ਹੋ ਗਿਆ, ਪੀਪਲਸ ਪਾਰਟੀ ਦੇ ਨੇ, ਆਪਣਾ ਸਰਦਾਰ ਫਾਰੂਕ ਸਾਹਿਬ ਨੂਨ ਲੀਗ ਦੇ ਨੇ, ਉਹਨਾਂ ਨੂੰ ਤੇ ਦੁਕਾਨ 'ਚ ਬੰਦ ਕਰਕੇ ਕੁੱਟਿਆ ਲੋਕਾਂ ਨੇ ਸ਼ਟਰ ਲਾ ਕੇ। ਯਾਸੀਨ ਆਜ਼ਾਦ ਸਾਹਿਬ ਦੀਆਂ ਗੱਡੀਆਂ ਛੱਡੀਆਂ ਤੋੜਤੀਆਂ, ਡਰਾਈਵਰ ਪਤਾ ਨਹੀਂ ਫੌਤ ਹੋ ਗਿਆ, ਉਹ ਤਸ਼ੱਦਦ ਹੋਇਆ ਜਾਂ ਪਤਾ ਨਹੀਂ ਕੀ ਬਣਿਆ। ਜਿਹੜੇ ਆਪਣੇ ਨਹੀਂ ਡਰਾਈਵਰ ਸ਼ਾਇਦ ਉਹਨਾਂ ਦਾ ਫੌਤ ਹੋਇਆ, ਜਿਹੜੇ ਦੂਸਰੇ ਨੇ IPP ਵਾਲੇ। ਅਤੇ ਇਹ ਮਤਲਬ ਤੀਸਰੀ ਪਾਰਟੀ ਜਿਹੜੀ ਉਹਨਾਂ ਦੇ ਸਰਬਰਾਹ ਦੇ ਨਾਲ ਵੀ ਇਹੀ ਕੰਮ ਹੋਇਆ। ਅਤੇ ਉੱਥੇ ਤਾਂ ਚੱਲ ਰਿਹਾ ਕੁਟਾਪਾ ਇਸ ਵੇਲੇ ਪਬਲਿਕ ਵੱਲੋਂ, ਅਨਫੋਰਚੂਨੇਟ ਹੈ ਲੇਕਿਨ ਬਹਰਹਾਲ ਹੋ ਰਿਹਾ ਇਸ ਤਰ੍ਹਾਂ। ਅਤੇ ਹੁਣ ਜਲਸੇ ਇਹਨਾਂ ਨੇ ਕੀ ਕਰਨੇ ਤੋਂ ਇੰਤਜ਼ਾਮ ਇਹ ਕੀਤਾ ਹੈ ਕਿ ਜਨਾਬ ਮਰੀ ਜਿਹੜੇ ਪੰਜਾਬ ਦੇ ਨਾਲ ਨਾਲ ਇਲਾਕੇ ਨੇ ਨਾ, ਮਰੀ, ਪਿੰਡੀ, ਰਾਇਸ਼ੀ ਇਲਾਕੇ, ਇੱਥੋਂ ਬੱਸਾਂ ਦੀਆਂ ਬੱਸਾਂ ਭਰ ਕੇ ਲਿਜਾਣੀਆਂ ਨੇ। ਕੋਈ ਉੱਥੇ ਪਹਾੜੀ ਇਲਾਕੇ 3-4 ਹਜ਼ਾਰ ਬੰਦਾ ਵੀ ਇਕੱਠਾ ਕਰ ਲਓ ਨਾ, 3000 ਤੋਂ ਉਹ ਬਾਹਰ ਇੰਝ ਲੱਗਦਾ 30,000 ਬੰਦਾ ਹੈ, ਜਗ੍ਹਾ ਘੱਟ ਹੁੰਦੀ ਹੈ ਨਾ। ਅਤੇ ਉਹ ਕੋਈ 4-5 ਹਜ਼ਾਰ ਬੰਦਾ ਉੱਥੇ ਬੱਸਾਂ ਦੇ ਵਿੱਚ ਟਰਾਂਸਫਰ ਕਰਨਾ ਹੈ, ਪਿੰਡੀ ਤੋਂ, ਮਰੀ ਤੋਂ, ਦੂਸਰੀਆਂ ਜਗ੍ਹਾ ਤੋਂ। ਅਤੇ ਉਹ ਤਾਂ ਕਿ ਨਵਾਜ਼ ਸ਼ਰੀਫ ਸਾਹਿਬ ਦਾ ਅਤੇ ਉਹਨਾਂ ਦਾ ਇੱਕ ਭਰਿਆ ਜਲਸਾ ਮਿਲੇ। ਹੁਣ ਜਿਹੜਾ ਤੁਸੀਂ ਜਲਸਾ ਦੇਖੋਗੇ ਉੱਥੇ ਜਿਹੜਾ ਹੋਣਾ ਹੈ, ਉਹ ਤੁਹਾਨੂੰ ਭਰਿਆ ਲੱਗੇਗਾ। ਪਹਿਲਾਂ ਹੀ ਦੱਸ ਦਿੰਦੇ ਤੁਹਾਨੂੰ ਉਹਦੀ ਵਜ੍ਹਾ ਕਿਉਂ ਭਰਿਆ ਲੱਗੇਗਾ, ਕਿਉਂਕਿ ਬੱਸਾਂ ਪੰਜਾਬ ਤੋਂ ਲਿਜਾ ਕੇ ਉਹ ਜਲਸਾ ਭਰਨਾ। ਕਸ਼ਮੀਰ ਵਾਲੇ ਤਾਂ ਇਹਨਾਂ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੇ, ਇਹਨਾਂ ਦੇ ਲਾਗੇ ਵੀ ਨਹੀਂ ਲੱਗਣਾ ਚਾਹੁੰਦੇ। ਅੱਛਾ ਜੀ, ਇੰਡੀਅਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ ਇਸ ਵੇਲੇ ਪੰਜਾਬ ਦੇ ਵਿੱਚ। ਭਗਵੰਤ ਮਾਨ ਉਹਨਾਂ ਦਾ ਚੀਫ ਮਿਨਿਸਟਰ ਹੈ। ਉਹਨਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਕਿਹੜੀ ਨੱਥ ਪਾਈ ਹੈ ਅਤੇ ਮਾਂ ਪਿਓ ਦੀ ਕੀ ਮਦਦ ਕੀਤੀ ਹੈ। ਉਹਨਾਂ ਨੇ ਕਿਸ ਤਰੀਕੇ ਨਾਲ ਫੀਸਾਂ ਨੂੰ ਚੈੱਕ ਕੀਤਾ ਹੈ ਕਿ ਜਿਹੜੀਆਂ ਇਹ ਫੀਸ ਹੈ ਇਹ ਕਿੰਨੀ ਵਧਾਉਣ ਦੀ ਇਜਾਜ਼ਤ ਹੈ। ਸਾਲਾਨਾ 5% ਵਧਾਉਣ ਦੀ ਇਜਾਜ਼ਤ ਹੈ ਜਾਂ ਇਸ ਤੋਂ ਜ਼ਿਆਦਾ ਜਾਂ ਘੱਟ। ਉਹ ਕਿੱਡਾ ਸੋਹਣੇ ਤਰੀਕੇ ਨਾਲ ਐਕਸਪਲੇਨ ਕਰ ਰਹੇ ਨੇ ਕਿ ਉਹਨਾਂ ਨੇ ਸਕੂਲਾਂ ਨੂੰ ਕਿਵੇਂ ਨੱਥ ਪਾਈ ਹੈ। ਪਾਕਿਸਤਾਨ ਦੇ ਵਿੱਚ ਕਦੀ ਵੀ ਨਹੀਂ ਕਰਨਗੇ, ਕਿਉਂਕਿ ਸਕੂਲ ਹੀ ਸਾਰੇ ਆਪਣਿਆਂ ਦੇ ਨੇ। ਇਹ ਜ਼ਰਾ ਭਗਵੰਤ ਮਾਨ ਸਾਹਿਬ ਨੂੰ ਸੁਣੋ ਕਿ ਉਹਨਾਂ ਨੂੰ ਕਿੰਨੀ ਕਲੈਰਿਟੀ ਹੈ ਕਿ ਮੈਂ ਆਪਣਾ ਕੰਮ ਕਿਸ ਤਰ੍ਹਾਂ ਕਰਨਾ ਹੈ। ਸੁਣੋ। ਪਿਛਲੇ ਦਿਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 17 ਸਾਲ ਦੀ ਇੱਕ ਬੱਚੀ ਨੇ ਫੀਸ ਦੇ ਪ੍ਰੈਸ਼ਰ ਅਤੇ ਮਾਨਸਿਕ ਦਬਾਅ ਜਿਹੜਾ ਪੈਂਦਾ ਸੀ ਉਹਦੇ ਕਰਕੇ ਆਤਮ ਹੱਤਿਆ ਕਰ ਲਈ ਗਈ ਸੀ। ਅਤੇ ਜਾਂਦੇ ਜਾਂਦੇ ਉਹ ਵੀਡੀਓ ਬਣਾ ਕੇ ਇਹ ਦੱਸ ਗਈ ਸੀ ਕਿ ਮੈਨੂੰ ਫੀਸ ਵਾਸਤੇ ਸਕੂਲ ਵੱਲੋਂ ਤੰਗ ਕੀਤਾ ਜਾਂਦਾ ਹੈ। ਇਹ ਇਕੱਲੀ ਇੱਕ ਬੱਚੀ ਦੀ ਕਹਾਣੀ ਨਹੀਂ, ਇਹ ਹਰ ਮਾਪਿਆਂ ਦੀ ਕਹਾਣੀ ਹੈ। ਲੱਖਾਂ ਦੀ ਗਿਣਤੀ 'ਚ ਜਿਹੜੇ ਮਾਪੇ ਨੇ ਇਹ ਉਹਨਾਂ ਦੀ ਕਹਾਣੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਤੋਂ ਮਾਪੇ ਬਹੁਤ ਤੰਗ ਨੇ। ਮੇਰੇ ਤੇ ਬਹੁਤ ਪ੍ਰੈਸ਼ਰ ਇਸ ਗੱਲ ਦਾ ਰਹਿੰਦਾ ਸੀ ਕਿ ਮੈਨੂੰ ਮਾਪੇ ਮਿਲਦੇ ਸੀ ਤਾਂ ਕਹਿੰਦੇ ਸੀ ਫੀਸਾਂ 'ਚ ਬਹੁਤ ਵਾਧਾ ਕਰ ਦਿੰਦੇ ਨੇ ਜੀ, ਪਤਾ ਨਹੀਂ ਜਿਹੜੀਆਂ ਚੀਜ਼ਾਂ ਹੁੰਦੀਆਂ ਵੀ ਨਹੀਂ ਉਹਦੀਆਂ ਵੀ ਫੀਸਾਂ ਲਈ ਜਾਂਦੇ ਆ। ਜਿਵੇਂ ਕਰੋਨਾ ਵੇਲੇ ਟਰਾਂਸਪੋਰਟ ਦੀ ਫੀਸ ਵੀ ਲੈ ਗਏ ਸੀ, ਜਦ ਕਿ ਕਰੋਨਾ ਵੇਲੇ ਕੋਈ ਬੱਸ ਚੱਲੀ ਨਹੀਂ, ਆਨਲਾਈਨ ਪੜ੍ਹਾਈ ਚੱਲੀ ਸੀ। ਫੈਸਲਾ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਸਰਕਾਰੀ ਪ੍ਰਾਈਵੇਟ ਸਕੂਲਾਂ ਦੀਆਂ ਜਿਹੜੀਆਂ ਫੀਸਾਂ ਨੇ, ਮਨਮਰਜ਼ੀ ਦੀਆਂ ਬੇਲੋੜੀਆਂ ਫੀਸਾਂ ਜਿਹੜੀਆਂ ਉਹਨਾਂ 'ਤੇ ਅਸੀਂ ਰੋਕ ਲਾਵਾਂਗੇ। ਇਹ ਗੱਲ ਸਪਸ਼ਟ ਹੁੰਦੀ ਹੈ ਸੁਪਰੀਮ ਕੋਰਟ ਦੇ ਆਰਡਰ ਤੋਂ ਕਿ ਜਿਹੜੇ ਸਕੂਲ ਨੇ ਉਹ ਮੁਨਾਫਾ ਕਮਾਉਣ ਵਾਲੀਆਂ ਫੈਕਟਰੀਆਂ ਨਹੀਂ ਹੈਗੀਆਂ। ਇਸ ਆਰਡੀਨੈਂਸ ਦੇ ਅੰਡਰ 7800 ਪ੍ਰਾਈਵੇਟ ਸਕੂਲ ਆਉਣਗੇ ਜੀ। 32 ਲੱਖ ਬੱਚੇ ਪੜ੍ਹਦੇ ਆ ਉੱਥੇ। ਫਰਜ਼ ਕਰ ਲਓ ਕਿਸੇ ਸਕੂਲ ਨੇ ਪਿਛਲੇ 3 ਸਾਲ 'ਚ 25% ਫੀਸ ਵਧਾ ਲਈ, 10% ਫੀਸ ਉਹਨਾਂ ਨੂੰ ਮਾਪਿਆਂ ਨੂੰ ਵਾਪਸ ਕਰਨੀ ਪਊਗੀ। ਡੈਫੀਨੇਸ਼ਨ ਦਿੱਤੀ ਹੈ ਫੀਸ ਦਾ ਮਤਲਬ ਕੋਈ ਵੀ ਮੈਂਟਰੀ ਪੈਸਾ ਜਿਹੜਾ ਮਾਪਿਆਂ ਵੱਲੋਂ ਜਾ ਰਿਹਾ ਹੈ। ਜੇ ਟਰਾਂਸਪੋਰਟ ਫੀਸ ਹੈ, ਕਈ ਵਾਰੀ ਟਰਾਂਸਪੋਰਟ ਫੀਸ ਕਿਸੇ ਹੋਰ ਅਕਾਊਂਟ 'ਚ ਲੈ ਲੈਂਦੇ ਨੇ, ਜਿਹੜੀ ਟਿਊਸ਼ਨ ਫੀਸ ਹੈ ਉਹ ਕਿਸੇ ਹੋਰ ਅਕਾਊਂਟ 'ਚ ਲੈ ਲੈਂਦੇ ਨੇ, ਬਿਲਡਿੰਗ ਫੀਸ ਕਿਸੇ ਹੋਰ ਅਕਾਊਂਟ 'ਚ ਲੈ ਲੈਂਦੇ ਨੇ। ਆਪਣੇ 3-4 ਅਕਾਊਂਟ ਬਣਾ ਰੱਖੇ ਨੇ। ਹੁਣ ਜੇ ਅਸੀਂ ਕਰਾਵਾਂਗੇ ਆਡਿਟ ਤਾਂ ਫੋਰੈਂਸਿਕ ਆਡਿਟ ਹੋਊਗਾ, ਸਾਰਿਆਂ ਦਾ ਇਕੱਠੇ ਹੋਊਗਾ ਕਿ ਕਿਹੜੀ ਫੀਸ ਕਿੱਧਰੋਂ ਵਧਾਈ ਹੈ। ਮਤਲਬ ਮਾਪਿਆਂ ਤੋਂ ਜਿਹੜਾ ਪੈਸਾ ਲਿਆ ਗਿਆ ਉਹਨੂੰ ਅਸੀਂ ਫੀਸ ਮੰਨਾਂਗੇ। ਸਕੂਲ ਜਿਹੜਾ ਉਹ ਸਿਰਫ ਆਪਣੀ ਟਿਊਸ਼ਨ ਫੀਸ ਨੂੰ ਕਹਦੇ ਜੇ ਅਸੀਂ ਤਾਂ 5% ਹੀ ਵਧਾਈ ਹੈ, ਬਾਕੀ ਤਾਂ ਜੀ ਸਾਡਾ ਬਿਲਡਿੰਗ ਦਾ ਖਰਚਾ ਹੈ, ਸਾਡੇ ਕੰਪਿਊਟਰਾਂ ਦਾ ਖਰਚਾ ਹੈ, ਸਾਡਾ ਫਲਾਨਾ ਖਰਚਾ ਧਮਕਾ, ਉਹ ਨਹੀਂ ਚੱਲੂਗਾ ਬਹਾਨਾ। ਇਹ 15% ਦਾ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਮਤਲਬ 17-18% ਬਣ ਜਾਊਗਾ। ਕਿਉਂਕਿ ਜੇ ਕਿਸੇ ਦੀ ਫੀਸ 100 ਰੁਪਏ ਸੀ, ਅਗਲੇ ਸਾਲ 105 ਕਰਤੀ ਤਾਂ ਉਹ ਉਸ ਤੋਂ ਅਗਲੇ ਸਾਲ 105 ਦਾ 5%, ਅਗਲੇ ਸਾਲ ਜਿੰਨੀ ਵੀ ਵਧੀ ਹੋਈ ਫੀਸ ਹੈ, ਜਿੰਨਾ ਬੇਸ ਹੈ, ਬੇਸ ਫੀਸ ਦਾ 5%, 17-18% ਬਣ ਜਾਊਗਾ। ਉਹ ਤੋਂ ਬਾਅਦ ਜਿੰਨੀ % ਵਧਾਈ ਹੈ ਉਹ ਮਾਪਿਆਂ ਨੂੰ ਵਾਪਸ ਕਰਨੀ ਪਊਗੀ। ਇਤਿਹਾਸਕ ਫੈਸਲਾ ਹੈ ਕਿ ਪਹਿਲੀ ਵਾਰ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੂੰ ਫੀਸਾਂ ਵਾਪਸ ਕਰਨੀ ਪੈਣਗੀਆਂ। ਜੇ ਉਹ ਇਸ ਰੂਲ ਦੇ ਅਗੇਂਸਟ ਚੱਲਦੇ ਨੇ, ਇਸ ਵਾਇਲੇਸ਼ਨ ਕਰਦੇ ਨੇ ਤਾਂ 50,000 ਰੁਪਇਆ ਜੁਰਮਾਨਾ ਪਹਿਲਾਂ, ਦੂਜੀ ਗਲਤ ਉਸ 'ਤੇ ਲੱਖ ਰੁਪਇਆ, ਤੀਜੇ 'ਤੇ ਉਹਦਾ ਐਫੀਲੀਏਸ਼ਨ ਕੈਂਸਲ। ਸੁਣ ਲਿਆ ਜੇ,
ਮੇਰਾ ਨਹੀਂ ਖਿਆਲ ਮੈਨੂੰ ਕੋਈ ਤਜਜ਼ੀਆ ਕਰਨ ਦੀ ਲੋੜ ਹੈ। ਇਹਦੇ ਵਿੱਚ ਜਿਹੜੀਆਂ ਵੀ ਉਹਨਾਂ ਨੇ ਗੱਲਾਂ ਕੀਤੀਆਂ ਨੇ, ਆਪੇ ਹੀ ਵੇਖ ਲਓ ਕਿ ਇਮਰਾਨ ਖਾਨ ਸਾਹਿਬ ਦੇ ਹੀ ਪ੍ਰੋਗਰਾਮ ਨੇ ਜਿਹੜੇ ਉਹਨਾਂ ਨੇ ਅਪਣਾਏ ਨੇ ਜਾਂ ਕਿਸੇ ਹੋਰ ਦੇ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰਾਖਾ।